हाँ जी तो नाज़रीन सफ़र नोश का प्रोग्राम जैसा कि तीजी इंटरनेशनल कॉन्फ्रेंस ਨੂੰ ਹਮਾ ਵਕਤ ਜਿਹੜਾ ਹੈ ਉਹ ਕਵਰੇਜ ਕਰ ਰਿਹਾ ਹੈ। ਮੈਂ तमाम ਦੋਸਤਾਂ ਅੱਗੇ ਗੁਜ਼ਾਰਿਸ਼ ਕਰਨਾ ਵਾਂ ਕਿ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਪੰਜਾਬੀ ਨਾਲ ਜੁੜੀ ਹੋਈ ਹਰ ਅਪਡੇਟ ਦੇ ਨਾਲ ਵਸਦੇ ਹੱਸਦੇ ਰਹੋ। ਮੈਂ ਜੈਸਾ ਕਿ ਤੁਹਾਨੂੰ ਅਰਜ਼ ਕਰ ਰਿਹਾ ਸਾਂ ਕਿ ਇਸ ਤੀਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਦੇ ਵਿੱਚ ਨਾ ਕਿ ਸਿਰਫ ਪੜ੍ਹੇ ਲਿਖੇ ਲੋਕ ਆਏ ਨੇ, ਉਸ ਤੋਂ ਇਲਾਵਾ ਸ਼ੋਭਾ ਜ਼ਿੰਦਗੀ ਦਾ ਹਰ ਤਬਕਾ ਇਹਦੇ ਵਿੱਚ ਆਪਣੀ ਆਪਣੀ ਰਲਤ ਬਣਾ ਰਿਹਾ ਹੈ। ਮੇਰੇ ਨਾਲ ਇੱਕ ਫਿਊਚਰ ਦੇ ਡਾਕਟਰ ਖੜੇ ਨੇ, ਉਹਨਾਂ ਨਾਲ ਗੱਲਬਾਤ ਸਾਂਝੀ ਕਰਨੇ ਆ। ਮੈਡੀਕਲ ਦੇ ਸਟੂਡੈਂਟਸ ਨੇ, ਪ੍ਰੀ ਮੈਡੀਕਲ ਦੇ, ਔਰ ਇਹ ਮੈਨੂੰ ਬੜਾ ਅੱਛਾ ਲੱਗਾ ਹੈ ਕਿ ਅੱਜ ਉਹ ਇਸ ਪੰਜਾਬੀ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਇਖਤਿਆਰ ਕਰਕੇ ਤੇ ਆਪਣੇ ਆਪ ਨੂੰ ਇਹਦਾ ਇੱਕ ਹਿੱਸਾ ਬਣਾ ਰਹੇ ਨੇ। ਡਾਕਟਰ ਸਾਹਿਬ ਪਹਿਲਾਂ ਤਾਂ ਸਭ ਤੋਂ ਤੁਹਾਨੂੰ ਖੁਸ਼ ਆਮਦੀਦ, ਦੂਜੇ ਨੰਬਰ ਤੇ ਆਪਣਾ ਹਲਕਾ ਜਿਹਾ ਤਾਰਫ ਕਰਵਾਓ ਔਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ। ਮੇਰਾ ਨਾਮ ਸਾਮ ਅਕਮਲ ਭੱਟੀ ਹੈ ਤੇ ਮੈਂ ਲਾਹੌਰ ਤੋਂ ਹੀ ਵਾਗੇ ਤੋਂ ਹਾਂ। ਪ੍ਰੀ ਮੈਡੀਕਲ ਕਰ ਰਿਹਾ ਲਾਹੌਰ ਐਮਓ ਕਾਲਜ ਤੋਂ। ਇਹੀ ਛੋਟਾ ਜਿਹਾ ਇੰਟਰੋਡਕਸ਼ਨ ਹੈ। ਡਾਕਟਰ ਤੁਸੀਂ ਮੈਨੂੰ ਬਹੁਤ ਮਿਹਰਬਾਨੀ ਤੁਸੀਂ ਕਹਿਤਾ ਹੈ, ਪਰ ਇਹ ਮੇਰਾ ਫਿਊਚਰ ਹਜੇ ਕੋਈ ਸੋਚਿਆ ਨਹੀਂ ਹੈ MBBS ਕਰਨ ਦਾ। ਡਾਕਟਰ ਸਾਹਿਬ ਮੈਂ ਤਾਂ ਤੁਹਾਨੂੰ ਡਾਕਟਰ ਇਸ ਤੋਂ ਕਿਹਾ ਕਿ ਤੁਸੀਂ ਇੱਕ ਪੀੜ੍ਹੀ ਦੇ ਉੱਤੇ ਚੱਲ ਰਹੇ ਹੋ, ਕਿਤੇ ਨਾ ਕਿਤੇ ਇਨਸ਼ਾਅੱਲਾ ਉਹ ਕੋਸ਼ਿਸ਼ ਕਰੋਗੇ ਤੁਸੀਂ ਵੀ ਕਿ ਅਸੀਂ ਆਪਣਾ ਫਿਊਚਰ ਇਹਦੇ ਵਿੱਚ ਹੀ ਬਣਾਇਆ ਜਾਏ। ਪੰਜਾਬੀ ਕਾਨਫਰੰਸ ਦੇ ਵਿੱਚ ਤੁਸੀਂ ਸ਼ਮੂਲੀਅਤ ਇਖਤਿਆਰ ਕਰ ਰਹੇ ਹੋ, ਕੈਸਾ ਲੱਗ ਰਿਹਾ ਤੁਹਾਨੂੰ? ਇੱਥੇ ਯੂਥ ਵੀ ਹੈ, ਨੌਜਵਾਨ ਨੇ, ਮੁਖਤਲਿਫ ਬਰਾਦਰੀਆਂ ਦੇ ਨੁਮਾਇੰਦਗਾਨ ਨੇ, ਪੰਜਾਬੀ ਨੈਸ਼ਨਲ ਇਸ ਜਿਹੜੇ ਇਕੱਠੇ ਹੋਏ ਨੇ, ਤੇ ਤੁਹਾਡਾ ਕਿਵੇਂ ਦਿਲ ਕੀਤਾ ਇੱਥੇ ਆਉਣ ਨੂੰ ਔਰ ਕੀ ਤੁਸੀਂ ਸਿੱਖ ਰਹੇ ਹੋ ਇੱਥੋਂ? ਅੱਛਾ ਬਾਈ, ਮੈਂ ਨਾ ਪਹਿਲੇ ਇਹ ਤੀਜੀ ਕਾਨਫਰੰਸ ਦੇ ਚੌਂਕੇ ਤੇ ਮੈਂ ਪਹਿਲੀ ਤੇ ਦੂਜੀ ਤੇ ਆ ਨਹੀਂ ਸਕਿਆ ਸੀ। ਤੇ ਹੁਣ ਮੈਨੂੰ ਜਦੋਂ ਪਤਾ ਚੱਲਿਆ ਨਾ, ਮੈਂ ਤਕਰੀਬਨ 15-20 ਦਿਨ ਪਹਿਲੇ ਤੋਂ ਅਲਾਰਮ ਸੈੱਟ ਕੀਤਾ ਸੀ ਕਿ 5, 6 ਤੇ 7 ਤਰੀਕ ਨੂੰ ਜਾਣਾ ਹੈ। ਤੇ ਅਚਾਨਕ ਪਤਾ ਲੱਗਾ ਕਾਲਜ ਦੀਆਂ ਕਲਾਸਾਂ ਵੀ ਸੀ, ਹੁਣ ਉਹ ਛੱਡ ਕੇ ਮੈਂ ਇਹ ਪੰਜਾਬੀ ਕਾਨਫਰੰਸ ਲਈ ਆਇਆ। ਉਹ ਤੇ ਰੋਜ਼ ਹੁੰਦੀ ਰਹੇਗੀ ਪਰ ਇਹ ਨਹੀਂ ਆਣੀ, ਸਾਲ ਬਾਅਦ ਹੀ ਆਣਾ ਇਹਨੇ ਦੁਬਾਰਾ। ਮਾਂ ਬੋਲੀ ਪੰਜਾਬੀ ਦਾ ਮੋਹ ਇੰਝ ਹੀ ਹੋਣਾ ਚਾਹੀਦਾ। ਅਸੀਂ ਮੁਖਤਲਿਫ ਸਰਗਰਮੀਆਂ ਦੇ ਵਿੱਚ ਆਪਣੀ ਕਲਾਸ ਬੰਕ ਕਰਕੇ ਅਟੈਂਡ ਕਰ ਲੈਂਦੇ ਹਾਂ। ਕੋਈ ਕ੍ਰਿਕਟ ਮੈਚ ਹੋਏ, ਕੋਈ ਇਸ ਤਰ੍ਹਾਂ ਦੀ ਕੋਈ ਮਤਲਬ ਕਿ ਐਕਟੀਵਿਟੀਜ਼ ਹੋਣ ਤੇ ਅਸੀਂ ਆਪਣੀ ਕਲਾਸ ਬੰਕ ਕਰ ਲੈਂਦੇ ਹਾਂ। ਲੇਕਿਨ ਮੈਂ ਦਾਦ ਦਿੰਦਾ ਵਾਂ ਇਸ ਨੌਜਵਾਨ ਸਟੂਡੈਂਟ ਨੂੰ ਜਿਹੜਾ ਕਿ ਆਪਣੀਆਂ ਕਲਾਸਾਂ ਇਸ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਾਸਤੇ ਛੱਡ ਕੇ ਆਇਆ ਹੈ ਔਰ ਕੋਸ਼ਿਸ਼ ਕਰ ਰਿਹਾ ਕਿ ਆਪਣੀ ਮਾਂ ਬੋਲੀ ਨਾਲ ਜੁੜੇ ਹਰ ਇਨਸਾਨ ਨੂੰ ਇਹ ਕਵਰੇਜ ਦਿੱਤੀ ਜਾਏ, ਕਰਜ ਦਿੱਤੀ ਜਾਏ ਕਿ ਪੰਜਾਬੀ ਬੋਲਣਾ ਕੋਈ ਮਿਹਨਾ ਨਹੀਂ, ਪੰਜਾਬੀ ਬੋਲਣਾ ਸਾਡੀ ਸਕਾਫਤ ਔਰ ਮਾਂ ਬੋਲੀ ਸਾਡਾ ਮਾਣ ਹੈ। ਬਹੁਤ ਸ਼ੁਕਰੀਆ ਸਰ, ਤੁਸੀਂ ਟਾਈਮ ਦਿੱਤਾ। ਸਲਾਮਤ ਰਹੋ। ਬਹੁਤ ਸ਼ੁਕਰੀਆ ਸਰ, ਤੁਸੀਂ ਵੀ ਟਾਈਮ ਦਿੱਤਾ, ਤੁਹਾਡਾ ਵੀ ਸ਼ੁਕਰੀਆ। ਤੇ ਆਏ ਆ, ਮੇਰੇ ਬਹੁਤ ਕਲਾਸ ਫੈਲੋ ਸਨ, ਪਹਿਲੇ ਉਹ ਆ ਨਹੀਂ ਰਹੇ ਸਨ। ਕੱਲ ਮੈਂ ਪਹਿਲੇ ਦਿਨ ਵੀ ਆਇਆ ਸਾਂ, ਉਹਨਾਂ ਨੂੰ ਵੀਡੀਓਜ਼ ਵਿਖਾਈਆਂ ਨੇ, ਉਹ ਕਹਿੰਦੇ ਨੇ ਅੱਜ ਸਾਨੂੰ ਲੈ ਕੇ ਜਾਓ, ਆਉਣਗੇ ਥੋੜੀ ਦੇਰ ਤੱਕ। ਠੀਕ ਹੋ ਗਿਆ, ਅਸੀਂ ਉਹਨਾਂ ਨੂੰ ਵੀ ਇਨਸ਼ਾਅੱਲਾ ਵੈਲਕਮ ਕਹਿੰਦੇ ਹਾਂ ਔਰ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਵੀ ਗੱਲਬਾਤ ਸਾਂਝੀ ਕਰੀਏ। ਬਹੁਤ ਸ਼ੁਕਰੀਆ ਜੀ।